ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਦੇ ਯਾਰ ਅਨਿਲ ਅੰਬਾਨੀ ਦੀ। ਜਿਸ ਤਰ੍ਹਾਂ ਕਿ ਮੋਦੀ ਨੇ ਉਸ ਨੂੰ 60,000 ਕਰੋੜ ਰੁਪਏ ਦਾ ਜਿਹੜਾ ਰਫੇਲ ਜਹਾਜ਼ਾਂ ਦਾ ਜੋ ਠੇਕਾ ਦਿੱਤਾ ਸੀ, ਉਹ ਅਨਿਲ ਅੰਬਾਨੀ ਉਸ ਕਰਕੇ ਜਿਹੜਾ ਬੁਰੀ ਤਰ੍ਹਾਂ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਔਰ ਚੀਨ ਨੇ ਜਿਹੜੇ ਤਿੰਨ ਬੈਂਕਾਂ, ਜਿਹੜੇ ਚੀਨ ਦੇ ਜਿਹੜੇ ਤਿੰਨ ਬੈਂਕ ਨੇ, ਉਸ ਨੂੰ ਦਿੱਤੇ ਜਿਹੜੇ 16 ਮਿਲੀਅਨ ਡਾਲਰ ਨੂੰ ਵਸੂਲਣ ਲਈ ਜਿਹੜੀ ਅਦਾਲਤੀ ਕਾਰਵਾਈ ਕੀਤੀ ਹੋਈ ਹੈ। ਔਰ ਅਨਿਲ ਅੰਬਾਨੀ ਨੇ ਇੱਕ ਬ੍ਰਿਟਿਸ਼ ਅਦਾਲਤ ਵਿੱਚ ਪਹੁੰਚ ਕੇ ਉਸਨੇ ਜ਼ਫਰਨਾਮਾ ਦਾਇਰ ਕੀਤਾ ਹੈ ਕਿ ਉਸਦੇ ਜਿਹੜੇ ਭਾਂਡੇ ਨੇ ਉਹ ਪੂਰੀ ਤਰ੍ਹਾਂ ਵਿਕ ਚੁੱਕੇ ਨੇ, ਉਹ ਕੰਗਾਲ ਹੋ ਚੁੱਕਿਆ ਹੈ, ਉਸ ਕੋਲ ਕੁਝ ਨਹੀਂ ਹੈ ਦੇਣ ਵਾਸਤੇ। ਉਹ ਇੱਕ ਸਧਾਰਨ ਆਦਮੀ ਜਿਹੜਾ ਹੈ ਉਸਦੀ ਤਰ੍ਹਾਂ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਜੀ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਤੁਸੀਂ ਤਾਂ ਹਲਫਨਾਮੇ ਨੂੰ ਜ਼ਫਰਨਾਮਾ ਸੌਰੀ ਸੋ ਕੋਈ ਗੱਲ ਨਹੀਂ। ਇਹ ਵੀ ਹੁੰਦਾ ਹੈ ਕਿ ਵੀ ਇਹਨੂੰ ਵੀ, ਕਿਉਂਕਿ ਉਹ ਹਿੰਦੂਤਵੀਆਂ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹ ਤਾਂ ਹਾਰ ਨੂੰ ਹੀ ਜਿੱਤ ਦੱਸਦੇ ਨੇ। ਜੇ ਨੋਟਬੰਦੀ ਕੀਤੀ, ਤਬਾਹੀ ਹੋਈ, ਕਹਿੰਦਾ ਦੇਖੋ ਕਿੰਨਾ ਜ਼ਬਰਦਸਤ ਕਾਮਯਾਬ ਹੋ ਗਏ। ਚੀਨ ਨੇ ਜਿਹੜਾ ਉਹ ਜੁੱਤੀਆਂ ਮਾਰੀਆਂ, 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਕਾਬੂ ਕੀਤੀ, ਕਹਿੰਦੇ ਹਮ ਜੀਤ ਗਏ। ਸੋ ਵਾਕਿਆ ਹੀ ਉਹ ਹੈ, ਉਹ ਆਪਣੇ ਆਪ ਨੂੰ ਜ਼ਫਰ ਹੀ ਸਮਝਦੇ ਨੇ ਕਿ ਵੀ ਅਸੀਂ ਵਿਕਟਰੀ ਵਾਲੀ ਕਰ ਰਹੇ। ਲੇਕਿਨ ਇਹ ਇਸ ਗੱਲ ਨੂੰ ਐਕਸਪੋਜ਼ ਕਰਦਾ ਹੈ ਕਿ ਕਿਸ ਹੱਦ ਤੱਕ ਇਹ ਜਿਹੜੀ ਹਕੂਮਤ ਹੈ ਉਹ ਟੈਕਸ ਪੇਅਰ ਮਨੀ ਨੂੰ, ਜੋ ਕੁਛ ਪਾਸਟ ਰਿਜ਼ਰਵ ਪਿਆ ਹੈ, ਜੋ ਕੁਛ ਮਨਮੋਹਨ ਸਿੰਘ ਇਹਨਾਂ ਨੂੰ 10 ਸਾਲ 'ਚ ਇਕੱਠਾ ਕਰਕੇ ਦੇ ਗਿਆ 200-300 ਬਿਲੀਅਨ ਡਾਲਰ ਦਾ ਫੋਰਨ ਐਕਸਚੇਂਜ ਰਿਜ਼ਰਵ, ਉਹਦੇ 'ਚੋਂ ਕੱਢ ਕੇ ਤੁਸੀਂ ਜਿਹੜਾ ਇਹਨਾਂ ਦਾ ਸੋਨਾ ਵੀ ਰਿਜ਼ਰਵ 'ਚ ਕੋਈ ਹੋਣਾ ਹੈ, ਉਹਨੂੰ ਜਦੋਂ ਬਾਅਦ 'ਚ ਕਿਸੇ ਨੇ 10-20 ਸਾਲ ਬਾਅਦ ਲੋੜ ਪਈ ਕੱਢਿਆ, ਪਿੱਤਲ ਹੀ ਨਿਕਲਣਾ, ਇਹਨੇ ਸਭ ਵੇਚ ਦਿੱਤਾ ਹੋਣਾ। ਹੁਣ ਇਹ ਅਨਿਲ ਅੰਬਾਨੀ, ਜਿਹਨੂੰ ਜਿਹੜੀ ਡੀਲ ਸਾਰੇ ਡਿਫੈਂਸ ਐਕਸਪਰਟਸ ਦੀ ਰਾਏ ਨੂੰ ਪਾਸੇ ਰੱਖ ਕੇ ਮੋਦੀ ਨੇ ਸਿੱਧੀ ਫ੍ਰੈਂਚ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਕੀਤੀ, 60,000 ਕਰੋੜ ਦੀ 32 ਰਫੇਲ ਜਹਾਜ਼ ਤੋਂ 5 ਆਏ ਨੇ, ਉਹਦੇ 'ਚ ਇਹ ਹੋਇਆ ਕਿ ਜੀ ਅੱਧੀ ਇਨਵੈਸਟਮੈਂਟ ਇੱਥੋਂ ਹੋਏਗੀ, ਉਹ ਟੈਕਨੋਲੋਜੀ ਸਪਲਾਈ ਕਰਨਗੇ, ਉਹ ਮਿਜ਼ਾਈਲਾਂ ਦੇਣਗੇ, ਉਹਦੇ ਤੇ ਫਿੱਟ ਹੋਏਗਾ। ਸੋ 80,000 ਕਰੋੜ 'ਚੋਂ 30,000 ਕਰੋੜ ਦਾ ਠੇਕਾ ਅਨਿਲ ਅੰਬਾਨੀ ਦੀ ਕੰਪਨੀ ਨੂੰ, ਜਿਹਨੇ ਕਦੇ ਇਸ ਫੀਲਡ ਦੇ ਵਿੱਚ ਕਦੇ ਸੂਈ ਵੀ ਨਹੀਂ ਬਣਾਈ ਹੋਈ, ਕੋਈ ਜਿਹੜਾ ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈ, ਕੋਈ ਨਹੀਂ, ਉਹਦੇ ਹਵਾਲੇ ਕਰ ਦਿੱਤਾ। ਹੁਣ ਅਨਿਲ ਅੰਬਾਨੀ ਦਾ ਕੀ ਹਾਲ ਹੈ, ਜਿਵੇਂ ਤੁਸੀਂ ਪੜ੍ਹਿਆ ਹੀ ਹੈ ਖਬਰ ਦੇ ਵਿੱਚ, ਔਰ ਇਹ ਅੱਜ ਖਬਰ ਸਾਰੇ ਪਾਸੇ ਹੈ। ਇੰਡੀਆ ਟੁਡੇ ਦੀ ਹੈਡਲਾਈਨ ਹੈ, 3 Chinese banks to initiate action against Anil Ambani's worldwide assets to recover debt report. 3 Chinese banks are likely to initiate enforcement action against Anil Ambani's worldwide assets to recover dues. ਹੁਣ ਇਹ ਜਿਹੜਾ ਚਾਈਨੀਜ਼ ਬੈਂਕਾਂ ਤੋਂ ਇਹਨੇ ਕਰਜ਼ਾ ਲਿਆ, ਜਿਹਦਾ ਅਮਾਊਂਟ 716 ਮਿਲੀਅਨ ਡਾਲਰ ਬਣਦਾ ਹੈ, ਔਰ ਯੂਰਪੀਅਨ, ਕਿਉਂਕਿ ਕੋਰਟ 'ਚ ਜਿਹੜੇ ਸਾਰੇ ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟ ਨੇ, ਤੁਸੀਂ ਕਰਦੇ ਹੋ ਆਨਸਰ ਹੋਏ ਰਿਹਾ, ਇੰਗਲੈਂਡ 'ਚ ਰਿਹਾ, ਔਰ ਉੱਥੇ ਉਹਨੇ ਇਹ ਕਿਹਾ, ਔਰ ਇਹਦਾ ਬੈਸਟ ਜਿਹੜਾ, ਕਿਉਂਕਿ ਖਬਰ ਲੰਬੀ ਚੌੜੀ ਹੈ ਵੀ ਕਿਵੇਂ ਉਹਨਾਂ ਨੇ ਜਿਹੜੀ ਹੈ, ਕਿਹੜੇ ਬੈਂਕ ਨੇ ਉਹਨਾਂ ਦੇ ਵਿੱਚ, ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ, ਐਕਸਪੋਰਟ ਇੰਪੋਰਟ ਬੈਂਕ ਆਫ ਚਾਈਨਾ ਐਂਡ ਚਾਈਨਾ ਡਿਵੈਲਪਮੈਂਟ ਬੈਂਕ, ਉਹ ਸਾਰੇ ਲੀਗਲ ਕਾਸਟ ਸਮੇਤ ਡੈਟ ਰਿਕਵਰੀ, ਕਿਉਂਕਿ ਕਰਜ਼ਾ ਇਹ ਵਾਪਸ ਨਹੀਂ ਨੇ ਕੀਤਾ, ਔਰ ਉਹਦੇ 'ਚ ਉਹਨਾਂ ਨੇ ਹੁਣ ਇਹਦੀ ਕੰਪਨੀ ਰਿਲਾਇੰਸ ਹੈ, ਜਿਹਨੂੰ ਉਹਦਾ ਜਿਹੜਾ ਰਫਾਲ ਦੇ ਨਾਲ ਵੀ ਜੋੜਿਆ, 30,000 ਕਰੋੜ ਦਾ ਦਵਾਇਆ, ਔਰ ਇਹ ਜਿਹੜਾ ਇਹਨੂੰ UK ਕੋਰਟ ਨੇ ਕ੍ਰਾਸ ਐਗਜ਼ਾਮਿਨ ਵੀ ਕੀਤਾ, ਔਰ ਉਹਨੇ ਜਿਹੜਾ ਇੱਕ ਇਹੀ ਅਨਿਲ ਅੰਬਾਨੀ ਹੈ, ਇੱਕ ਸਟੇਜ ਤੇ ਇਦਾਂ ਹੀ ਲੁੱਟ ਖਸੁੱਟ ਕਰਕੇ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਆਦਮੀ ਦੇ ਤੌਰ ਤੇ ਇਹਦੀ ਰੈਕਗਨੀਸ਼ਨ ਸੀ, ਔਰ ਇਹਨੇ ਜਿਹੜਾ 5,276 ਕਰੋੜ, ਜਿਹਦੇ 'ਚ 7 ਕਰੋੜ ਦਾ ਲੀਗਲ ਕਾਸਟ ਨੇ, ਉਹ ਪੇ ਕਰਨਾ, ਔਰ ਹੁਣ ਜਿਹੜਾ 29 ਜੂਨ ਤੱਕ ਪਹੁੰਚਦੇ ਆ 717.6 ਮਿਲੀਅਨ ਡਾਲਰ ਹੈ, ਔਰ ਉਹਦਾ ਜਿਹੜਾ ਅਟਰਨੀ ਹੈ ਬੰਕਮ ਠੰਕੀ, ਉਹ ਉਹਦੇ ਬਿਹਾਫ ਦੇ ਉੱਤੇ ਜਿਹੜਾ ਬੈਂਕਾਂ ਦੇ ਸਾਹਮਣੇ ਆਇਆ, ਤਾਂ ਉਹਨੇ ਹਾਈ ਕੋਰਟ ਨੂੰ ਕਿਹਾ ਕਿ ਅੰਬਾਨੀ ਵਾਜ਼ ਫਾਈਟਿੰਗ ਟੂਥ ਐਂਡ ਨੇਲ ਟੂ ਅਵੋਇਡ ਪੇਇੰਗ ਹਿਸ ਡਿਊਜ਼। ਉਹਨਾਂ ਨੇ ਕਿਹਾ ਜੀ ਇਹ ਕੋਸ਼ਿਸ਼ ਕਰ ਰਿਹਾ ਹੈ, ਇਹ ਉਹਨਾਂ ਦਾ ਚਾਈਨੀਜ਼ ਬੈਂਕਾਂ ਦਾ, ਕਿ ਵੀ ਉਹ ਨਾ ਪੇ ਕਰੇ। ਪਰ ਇਹਦੇ ਤੋਂ ਬਾਅਦ ਜਿਹੜਾ ਉਹ ਖੁਦ ਜਿਹੜਾ ਅਨਿਲ ਅੰਬਾਨੀ ਆ ਕੇ ਇਹ ਕਹਿੰਦਾ, ਔਰ ਇਸ ਨੂੰ ਇਹਦਾ ਵੇਰਵਾ ਦੇਣ ਦੀ ਥਾਂ ਪੰਜਾਬ ਸਪੈਕਟਰਮ ਨੇ ਉਹਦੀ ਅਨਿਲ ਅੰਬਾਨੀ ਦਾ ਹਾਲ ਕੀ ਹੈ
ਉਹਨੇ ਕੀ ਸਟੇਟਮੈਂਟ ਦਿੱਤੀ ਆ, ਉਹਨਾਂ ਨੇ ਬੜੀ ਲੱਛੇਦਾਰ ਪੰਜਾਬੀ 'ਚ ਕਿਹਾ ਹੈ ਤੇ ਹੈਡਲਾਈਨ ਹੈ ਮੇਰੇ ਵਿਕ ਚੁੱਕੇ ਨੇ ਭਾਂਡੇ ਅਨਿਲ ਅੰਬਾਨੀ। ਔਰ ਉਹ ਕਹਿ ਰਿਹਾ ਕਿ ਵੀ ਕਰਜ਼ੇ 'ਚ ਡੁੱਬੇ ਭਾਰਤੀ ਕਾਰੋਬਾਰੀ ਅਨਿਲ ਅੰਬਾਨੀ ਸ਼ੁੱਕਰਵਾਰ ਨੂੰ ਇੱਕ ਬ੍ਰਿਟਿਸ਼ ਅਦਾਲਤ 'ਚ ਪੇਸ਼ ਹੋਏ। ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇੱਕ ਸਧਾਰਨ ਜ਼ਿੰਦਗੀ ਬਤੀਤ ਕਰ ਰਹੇ। ਇਹ ਹੈ 30,000 ਕਰੋੜ ਦਾ ਜਿਹਨੇ ਉੱਥੇ ਰਫੇਲ ਬਣਾਉਣਾ, ਕਹਿੰਦਾ ਵੀ ਇੱਕ ਸਧਾਰਨ ਜ਼ਿੰਦਗੀ ਬਤੀਤ ਕਰ ਰਿਹਾ, ਸਿਰਫ ਇੱਕ ਕਾਰ ਚਲਾਉਂਦਾ ਹੈ, ਵੀ ਕੋਈ ਕਾਰ ਹੈ ਮੇਰੇ ਕੋਲ ਹੁਣ, ਅਤੇ ਉਹਨੇ ਆਪਣੀ ਕਾਨੂੰਨੀ ਫੀਸ ਅਦਾ ਕਰਨ ਲਈ ਘਰ ਵਾਲੀ ਦੇ ਗਹਿਣੇ ਵੀ ਵੇਚ ਦਿੱਤੇ ਨੇ। ਔਰ ਨਾਲ ਹੀ ਉਹਨੇ ਕਿਹਾ ਕਿ ਜਨਵਰੀ ਤੋਂ ਜੂਨ 2020 ਤੱਕ ਵੇਚੇ ਗਏ ਸਾਰੇ ਗਹਿਣਿਆਂ ਚੋਂ 9.9 ਕਰੋੜ ਰੁਪਏ ਹਾਸਿਲ ਕੀਤੇ ਆ ਮੈਂ, ਵੀ ਇੰਨੇ ਕੁ ਦੇ ਮੈਂ ਸਾਰੇ ਗਹਿਣੇ ਵੇਚੇ ਨੇ। ਉਹਨੇ ਕਿਹਾ ਕਿ ਉਹਦੇ ਕੋਲ ਹੁਣ ਕੁਝ ਨਹੀਂ ਬਚ ਰਿਹਾ। ਜਦੋਂ ਉਹਨੂੰ ਲਗਜ਼ਰੀ ਕਾਰ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਜੀ ਇਹ ਤਾਂ ਮੀਡੀਆ ਦੀਆਂ ਬਨੌਟੀ ਕਹਾਣੀਆਂ ਨੇ, ਮੇਰੇ ਕੋਲ ਕਦੇ ਰੋਲਸ ਰਾਇਸ ਨਹੀਂ ਸੀ। ਔਰ ਜ਼ਿਕਰਯੋਗ ਹੈ ਕਿ ਉਹ ਯੂਕੇ ਦੇ ਹਾਈ ਕੋਰਟ ਨੇ 12 ਜੂਨ ਨੂੰ ਉਹਨਾਂ ਨੇ ਇਹਦੇ ਤੇ ਖਿਲਾਫ ਡਿਕਰੀ ਦਿੱਤੀ ਹੈ ਕਿ ਭਾਈ ਉਹ ਆਪਣੇ ਪੈਸੇ ਇੰਨੇ ਸੌ ਜਿਹੜਾ ਮਿਲੀਅਨ ਉਹਨੇ ਲਿਆ ਉਹਨਾਂ ਨੂੰ ਵਾਪਸ ਕਰੇ। ਔਰ ਇਹ ਜਿਹੜਾ ਬਰਤਾਨਵੀ ਅਦਾਲਤ 'ਚ ਹੋਇਆ ਤਾਂ ਵੀਡੀਓ ਕਾਨਫਰੰਸ ਰਾਹੀਂ ਪੇਸ਼, ਉਹਨੇ ਕਿਹਾ ਜੀ ਮੇਰੇ ਪੱਲੇ ਕੱਖ ਨਹੀਂ ਹੈ ਔਰ ਮੈਂ ਤਾਂ ਜਿਹੜਾ ਕੰਗਾਲ ਹੈ, ਇੱਕ ਮੇਰੇ ਕੋਲ ਕਾਰ ਹੈ, ਮੈਂ ਤਾਂ ਘਰ ਵਾਲੀ ਦੇ ਗਹਿਣੇ ਵੇਚ ਕੇ ਜਿਹੜਾ ਹੈ 9 ਕਰੋੜ ਜਿਹੜਾ ਲੀਗਲ ਫੀਸ ਦਿੱਤੀ ਹੈ। ਹੁਣ ਜੇ ਤਾਂ ਸੱਚਮੁੱਚ ਭਾਰਤ ਦੇ ਵਿੱਚ ਜਮਹੂਰੀਅਤ ਨਾਂ ਦੀ ਕੋਈ ਚੀਜ਼ ਹੁੰਦੀ ਤੇ ਇਹ ਪੁੱਛਿਆ ਜਾਂਦਾ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਨਹੀਂ ਬੜੀ ਫੇਅਰ ਡੀਲ ਹੈ ਕਿ ਇੱਕ ਉਹ ਰਿਲਾਇੰਸ ਕੰਪਨੀ ਜਿਹੜੀ ਮਕਰੂਜ਼ ਹੈ, ਜਿਹਦੇ ਕੋਲ $800 ਮਿਲੀਅਨ ਦੇ ਲਗਭਗ ਜਿਹਨੇ ਦੇਣਾ ਹੈ, ਯੂਕੇ ਅਦਾਲਤ ਨੇ ਡਿਕਰੀ ਦਿੱਤੀ ਹੈ, ਜਿਹੜਾ ਕਹਿੰਦਾ ਮੈਂ ਘਰ ਵਾਲੀ ਦੇ ਗਹਿਣੇ ਵੇਚ ਦਿੱਤੇ, ਮੇਰੇ ਕੋਲ ਇੱਕੋ ਹੀ ਕਾਰ ਹੈ ਜਿਹੜੀ ਮੈਂ ਚਲਾਉਂਦਾ, ਮੇਰੇ ਭਾਂਡੇ ਵਿਕ ਗਏ, ਉਹਦੇ ਕੋਲ ਕਿਹੜੀ ਐਕਸਪਰਟੀਜ਼। ਔਰ ਕਿ ਇਹਦੇ 'ਚ ਹੁਣ ਇਸ ਤੋਂ ਵੱਡੀ ਕਰਪਸ਼ਨ, ਬੜੇ ਬੜਿਆਂ ਨੇ ਕਰਪਸ਼ਨ ਕੀਤੀ ਹੈ ਉੱਥੇ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ 2G ਫਲਾਣੇ ਉਹ ਸਾਰਾ ਜਿਹੜਾ IT ਸੈਕਟਰ ਵਾਲਿਆਂ ਨੇ ਕੀਤਾ, ਪਰ 30,000 ਕਰੋੜ ਕਿਸੇ ਦੇ ਹਵਾਲੇ ਕਰ ਦੇਣਾ, ਜਿਹੜਾ ਕਰਜ਼ਾਈ ਨਹੀਂ, ਜਿਹਦੇ ਖਿਲਾਫ ਡਿਕਰੀਜ਼ ਨੇ, ਔਰ ਜਿਹੜਾ ਕਹਿ ਰਿਹਾ ਵੀ ਮੇਰੇ ਕੋਲ ਤਾਂ ਜਿਹੜਾ ਲੀਗਲ ਫੀਸ ਦੇਣ ਲਈ ਪੈਸੇ ਨਹੀਂ ਹੈ। ਹੋਰ ਵੱਡੀ ਲੁੱਟ ਕੀ ਹੁੰਦੀ ਹੈ। ਅਸੀਂ ਅੱਜ ਤੱਕ ਈਸਟ ਇੰਡੀਆ ਕੰਪਨੀ ਨੇ ਲੁੱਟਿਆ। ਔਰ ਹੁਣ ਤੁਹਾਨੂੰ ਜੇ ਤੁਸੀਂ ਇਸ ਕੰਟੈਕਸਟ 'ਚ ਵਿਜੇ ਮਲਾਇਆ, ਨੀਰਵ ਮੋਦੀ, ਲਲਿਤ ਮੋਦੀ, ਫਲਾਣਾ ਅਮਿਤ ਸ਼ਾਹ ਦਾ ਮੁੰਡਾ ਕਿਵੇਂ 12,000% ਇੱਕ ਸਾਲ 'ਚ ਉਹਨੇ ਜਿਹੜੀ ਕੰਪਨੀ ਬਣਾਈ ਉਹਦਾ ਪ੍ਰੋਫਿਟ ਹੋ ਗਿਆ। ਅਜੀਤ ਡੋਭਾਲ ਜਿਹੜਾ ਇਹਨਾਂ ਦਾ ਸਿਕਿਉਰਿਟੀ ਏਜੰਟ ਹੈ, ਉਹਦਾ ਮੁੰਡਾ, ਤੇ ਕੈਪਟਨ ਅਮਰਿੰਦਰ ਦੀਆਂ ਪਾਰਟਨਰਸ਼ਿਪਸ ਪੈਸੇ ਕਿੱਥੇ ਨੇ। ਇਹ ਉਦੋਂ ਹੀ ਪਤਾ ਲੱਗੇਗਾ ਕਿ ਉਦੋਂ ਇਹ ਵੀ ਨਹੀਂ ਹੋਣਾ ਕਿ ਭਾਈ ਇਹ ਰਾਤੋਂ ਰਾਤ ਦੌੜੇ ਨੇ। ਜਦੋਂ ਤੱਕ ਪਤਾ ਲੱਗਣਾ ਲੋਕਾਂ ਨੂੰ ਕੀ ਹੋਇਆ, ਆਲਰੇਡੀ ਬਾਹਰ ਬੈਠੇ ਹੋਣੇ। ਔਰ ਇਹ ਇਹਨਾਂ ਦੀ ਹਕੀਕਤ ਹੈ। ਹੁਣ ਭਾਰਤ ਵੀ ਮਹਾਨ ਹੈ ਔਰ ਇਹੀ ਮੋਦੀ ਇੱਥੇ ਖਲੋ ਕੇ ਕਹਿ ਰਿਹਾ ਪਾਰਲੀਮੈਂਟ ਨੂੰ ਐਡਰੈਸ ਕਰਦੇ ਆ ਕਿ ਜੀ ਅਸੀਂ ਦੁਨੀਆ ਸਾਡੇ ਤੋਂ ਬਹੁਤ ਕੁਝ ਸਿੱਖੇ। ਹੁਣ ਇਹਨਾਂ ਹਾਲਾਤਾਂ 'ਚ ਜਿੱਥੇ ਕਰੋੜਾਂ ਜੌਬ ਗਾਇਬ ਹੋ ਗਏ ਨੇ, ਜਿੱਥੇ ਆਲਮੋਸਟ 1/4 ਇਕੋਨਮੀ ਐਵੈਪੋਰੇਟ ਹੋ ਗਈ ਹੈ, ਔਰ ਜਿਹੜਾ ਰਹਿੰਦ ਖੂੰਦ ਲੋਕਾਂ ਦੀ ਹਾਰਡ ਕਮਾਈ ਟੈਕਸਪੇਅਰ ਮਨੀ ਦਾ ਹੈ, ਉਹਨੂੰ ਦੋ ਹੱਥਾਂ ਨਾਲ ਲੁਟਾਇਆ ਜਾ ਰਿਹਾ। ਔਰ ਇਸ 'ਚੋਂ ਤੁਸੀਂ ਅਲਟੀਮੇਟਲੀ ਇਹੀ ਨਹੀਂ ਕਿ ਬਿਗਨਿੰਗ ਆਫ ਐਨ ਐਂਡ ਹੈ, ਆਲਰੇਡੀ ਇਹ ਉਸ ਐਂਡ ਦੇ ਨੇੜੇ ਪਹੁੰਚ ਚੁੱਕੇ ਨੇ। ਔਰ ਮੈਂ YouTube ਮੈਸੇजेस ਤੇ ਦੇਖ ਰਿਹਾ ਸੀ ਕਿ ਜ਼ੁਬੇਰ ਯਾਕੂਬ ਸਾਹਿਬ ਦਾ ਵੀ ਮੈਸੇਜ ਹੈ ਯੂਨਾਈਟਿਡ ਨੇਸ਼ਨਸ ਦੇ ਬਾਹਰ, ਜਿਹੜੇ ਨੇ ਉਹ ਪੂਰੇ ਆਪਣੇ ਇਸਲਾਮਿਕ ਬਾਣੇ 'ਚ ਨੇ ਔਰ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਫੜਿਆ ਔਰ ਉਹਨਾਂ ਨੇ ਕਿਹਾ ਵੀ ਮੈਂ ਪ੍ਰੋਗਰਾਮ ਬੜੇ ਚਾਅ ਨਾਲ ਦੇਖਦਾ ਔਰ ਅਸੀਂ ਵੈਲਕਮ ਵੀ ਕਰਦੇ ਹਾਂ ਉਹਨਾਂ ਨੂੰ। ਸੋ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਇਹਨਾਂ ਦਾ ਜਿਹੜਾ ਉਹ ਬਣਾਇਆ ਹੋਇਆ ਸਾਰਾ ਝੂਠ ਦਾ ਅਡੰਬਰੀ ਪੋਪਲੀ ਲੈ ਉਹ ਥੱਲੇ ਡਿੱਗ ਰਹੀ ਹੈ ਔਰ ਪੂਰੀ ਤਰ੍ਹਾਂ ਇਹ ਕਰਪਟ ਸਿਸਟਮ ਸਿਰ ਤੋਂ ਪੈਰਾਂ ਤੱਕ ਇਹ ਉਹਨਾਂ ਦਾ ਇਹ ਦੱਸ ਰਿਹਾ ਕਿ ਘੋਰੜੂ ਵੱਜ ਰਿਹਾ ਤੇ ਇਹਨਾਂ ਦਾ ਐਂਡ ਨੇੜੇ। ਬਿਲਕੁਲ ਡਾਕਟਰ ਸਾਹਿਬ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।